ਮੈਂ ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਵੀਰ ਅਫਜ਼ਲ ਪੱਟੀ ਅਤੇ ਤੁਸੀਂ ਵੇਖ ਰਹੇ ਹੋ ਗੱਲ ਵੇਲੇ ਦੀ। ਅਤੇ ਮੇਰੇ ਨਾਲ ਮੌਜੂਦ ਨੇ ਮੇਰੇ ਵੀਰ ਜ਼ੁਲਫਕਾਰ ਜੱਟ ਸਾਹਿਬ। ਅਤੇ ਅੱਜ ਕਾਫੀ ਦਿਨਾਂ ਦੇ ਬਾਅਦ ਕੁਛ ਮਸਰੂਫੀਆਤ, ਕੋਈ ਜ਼ਾਤੀ ਨਿੱਜੀ ਮਸਰੂਫੀਆਤ, ਕੋਈ ਦੁਨੀਆਦਾਰੀ ਦੇ ਮਾਮਲਾਤ, ਫਿਰ ਵਿੱਚ ਕੋਈ ਇਲੈਕਸ਼ਨ ਦੇ ਦੌੜ ਭੱਜ, ਅਤੇ ਕਾਫੀ ਦਿਨਾਂ ਤੋਂ ਬਾਅਦ ਅੱਜ ਅਸੀਂ ਦੋਨੇ ਭਰਾ ਇਕੱਠੇ ਹੋਏ ਹਾਂ। ਅਤੇ ਸਬੱਬ ਦੇ ਨਾਲ ਹੀ ਅੱਜ ਦਾ ਦਿਨ ਵੀ ਪੰਜਾਬੀ ਦੇ ਹਵਾਲੇ ਦੇ ਨਾਲ ਅੱਜ ਪੰਜਾਬੀ ਦਾ ਆਲਮੀ ਦਿਨ ਜਿਹੜਾ ਉਹ ਮਨਾਇਆ ਜਾ ਰਿਹਾ। ਅਤੇ ਅਸੀਂ ਤਾਂ ਵੈਸੇ ਹੀ ਹਰ ਰੋਜ਼ ਹੀ ਆਪਣੇ ਇਸ ਪੰਜਾਬੀ ਦੇ ਦਿਨ ਨੂੰ ਮਨਾਉਂਦੇ ਹਾਂ, ਲੇਕਿਨ ਅੱਜ ਦਾ ਚੂੰਕਿ 21 ਫਰਵਰੀ ਦਾ ਦਿਨ ਜਿਹੜਾ ਵਾ ਉਹ ਖਸੂਸੀ ਤੌਰ 'ਤੇ ਬੈਨ ਅਲ-ਅਕਵਾਮੀ ਸਤ੍ਹਾ 'ਤੇ ਪੰਜਾਬੀ ਦੇ ਹਵਾਲੇ ਨਾਲ ਮਨਾਇਆ ਜਾ ਰਿਹਾ। ਉਹਦੇ ਉੱਤੇ ਵੀ ਗੱਲਬਾਤ ਕਰਾਂਗੇ। ਅਤੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਸਾਡੇ ਸਾਰੇ ਨਾਜ਼ਰੀਨ ਜਾਣਦੇ ਨੇ ਕਿ ਗੱਲ ਵੇਲੇ ਦੀ, ਔਰ ਗੱਲ ਵੇਲੇ ਦੀ ਅਸੀਂ ਆਪਣੇ ਮੁਲਕ ਦੀ, ਆਪਣੀ ਧਰਤੀ ਦੀ, ਆਪਣੇ ਦੇਸ਼ ਦੀ, ਆਪਣੇ ਵਤਨ ਦੀ ਅਤੇ ਆਪਣੇ ਲੋਕਾਂ ਦੀ ਕਰਨੇ ਹਾਂ। ਅਤੇ ਚੱਲਦੇ ਹਾਂ ਹੁਣ ਜੱਟ ਸਾਹਿਬ ਵੱਲ, ਪੁੱਛਦੇ ਹਾਂ ਜੱਟ ਸਾਹਿਬ, ਇੱਕ ਤਾਂ ਅੱਜ ਪੰਜਾਬੀ ਦਾ ਆਲਮੀ ਦਿਨ ਜਿਹੜਾ ਉਹ ਮਨਾਇਆ ਜਾ ਰਿਹਾ, ਅਤੇ ਇਹਦੇ ਹਵਾਲੇ ਨਾਲ ਕੋਈ ਥੋੜ੍ਹਾ ਸਾਰਾ ਆਪਣੇ ਵੇਖਣ ਵਾਲਿਆਂ ਨੂੰ, ਉਸ ਤੋਂ ਬਾਅਦ ਅਗਲੀ ਗੱਲ ਜਿਹੜੀ ਆ ਉਹ ਬਾਅਦ 'ਚ ਅਸੀਂ ਫਿਰ ਦੁਬਾਰਾ ਪਹਿਲੀ ਗੱਲ ਕਰਾਂਗੇ। ਤਾਂ ਭੱਟੀ ਸਾਹਿਬ ਬਹੁਤ ਬਹੁਤ ਵਧਾਈਆਂ ਅੱਜ ਦੇ ਦਿਹਾੜੇ ਦੇ ਹਿਸਾਬ ਨਾਲ, ਸਾਡੇ ਵੇਖਣ ਵਾਲਿਆਂ ਨੂੰ ਵੀ ਤੁਹਾਨੂੰ ਵੀ। ਦੇਖੋ, ਮਾਂ ਬੋਲੀ ਜਿਹੜੀ ਹੈ ਨਾ ਹਰ ਬੰਦੇ ਨੂੰ ਬੜੀ ਪਿਆਰੀ ਹੁੰਦੀ ਹੈ। ਜੀ ਮਾਂ ਬੋਲੀ ਦਰਅਸਲ ਤੁਸੀਂ ਇਹ ਸਮਝ ਲਓ ਕਿ ਜਦੋਂ ਬੰਦਾ ਦੁਨੀਆ 'ਤੇ ਆਉਂਦਾ ਨਾ, ਅਤੇ ਉਹ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਉਹਨੂੰ ਸਭ ਤੋਂ ਪਹਿਲਾਂ ਅਗਰ ਕਿਸੇ ਸ਼ੈ ਦੀ ਜ਼ਰੂਰਤ ਪੇਸ਼ ਆਉਂਦੀ ਹੈ ਨਾ, ਤਾਂ ਉਹ ਬੋਲੀ ਦੀ ਜ਼ਰੂਰਤ ਪੇਸ਼ ਆਉਂਦੀ, ਠੀਕ ਹੈ। ਅਤੇ ਜਿਹੜੀ ਬੋਲੀ 'ਚੋਂ ਅੰਮਾ ਅੱਬਾ ਕਹਿੰਦਾ ਨਾ, ਭੈਣ ਭਰਾ ਕਹਿੰਦਾ, ਜੀ ਉਹ ਬੜੀ ਮਿੱਠੀ ਅਤੇ ਬੜੀ ਦਿਲ ਦੇ ਕਰੀਬ ਹੁੰਦੀ ਹੈ। ਜੀ ਸਾਡੀ ਚੂੰਕਿ ਪੰਜਾਬੀ ਮਾਂ ਬੋਲੀ ਹੈ, ਅਸੀਂ ਪੰਜਾਬੀ ਮਾਂ ਦੀ ਕੋਖ ਦੇ ਵਿੱਚ ਜਨਮ ਲਿਆ, ਇਸ ਵਾਸਤੇ ਸਾਨੂੰ ਵੀ ਇਹ ਆਪਣੇ ਦਿਲ ਦੇ ਬੜੀ ਕਰੀਬ ਹੈ। ਅਤੇ ਪੰਜਾਬੀ ਦੇ ਵਿੱਚ ਗੱਲਾਂ ਕਰੀਏ ਅਤੇ ਦਿਲ ਕਰਦਾ ਕਰਦੇ ਹੀ ਰਹੀਏ। ਜੀ ਪੰਜਾਬੀ ਦੇ ਕਦੇ ਅਫਸਾਨੇ ਪੜ੍ਹੀ ਦੇ ਸੀ ਨਾ, ਅੱਲਾ ਜਾਣਦਾ ਅੱਜ ਵੀ ਕਈ ਵਾਰੀ ਉਹ ਕੋਈ ਕਿਤਾਬ ਪੜ੍ਹ ਲਈਏ ਨਾ ਪੰਜਾਬੀ ਦੀ, ਹਾਲਾਂਕਿ ਸਾਡੇ ਬਦਕਿਸਮਤੀ ਦੇ ਨਾਲ ਜਿਹੜੇ ਲਹਿੰਦਾ ਪੰਜਾਬ ਹੈ, ਖ਼ਾਸ ਤੌਰ 'ਤੇ ਪਾਕਿਸਤਾਨ ਦੇ ਅੰਦਰ ਪੰਜਾਬੀ 'ਤੇ ਉਹਨਾਂ ਕੰਮ ਨਹੀਂ ਹੋ ਰਿਹਾ। ਗੋ ਕੇ ਸਾਡੇ ਜਿਹੜੇ ਅੱਜ ਦੇ ਸ਼ਾਇਰ ਨੇ, ਮੈਂ ਅੱਗੇ ਤੁਹਾਡੇ ਨਾਲ ਬੈਠਿਆ ਗੱਲ ਕਰ ਰਿਹਾ ਸੀ ਕਿ ਪਿਛਲੇ ਸ਼ਾਇਰਾਂ ਨੂੰ ਵੀ ਛੱਡ ਗਏ ਨੇ ਪਿੱਛੇ, ਜੀ ਬੜੇ ਮੰਨੇ ਪ੍ਰਮੰਨੇ ਸ਼ਾਇਰ ਨੇ, ਔਰ ਐਡਾ ਗੂੜਾ ਲਿਖਦੇ ਨੇ ਕਿ ਅੰਦਰ ਉਤਰ ਜਾਂਦਾ। ਜੀ ਅਤੇ ਪਿਛਲੇ ਸ਼ਾਇਰ ਵੀ ਖੈਰ ਬੜੇ ਕਮਾਲ ਸਨ, ਲੇਕਿਨ ਹੁਣ ਤਾਂ ਅਖੀਰ ਹੀ ਕਰੀ ਜਾਣ ਡੇ, ਬੜੀ ਜ਼ਿਆਦਾ ਆਬਜ਼ਰਵੇਸ਼ਨ ਹੈ। ਔਰ ਉਹਦੀ ਇੱਕ ਵਜ੍ਹਾ ਵੀ ਹੈ, ਉਹਦੀ ਵਜ੍ਹਾ ਇਹ ਵੇ ਕਿ ਅੱਜ ਕੱਲ੍ਹ ਚੂੰਕਿ ਦੁਨੀਆ ਇੱਕ ਗਲੋਬਲ ਵਿਲੇਜ ਬਣ ਗਈ ਹੈ, ਛੋਟਾ ਜਿਹਾ ਪਿੰਡ ਬਣ ਗਈ ਹੈ, ਜਿਹਦੇ ਵਿੱਚ ਹਰ ਬੰਦੇ ਦੀ ਰਸਾਈ ਨੌਲੇਜ ਤੱਕ, ਜਿੱਥੇ ਤੱਕ ਵੀ ਉਹਨੂੰ ਇਲਮ ਚਾਹੀਦਾ ਹੈ, ਜਿਹੜੀ ਸ਼ੈ ਜਾਣਨਾ ਚਾਹੁੰਦਾ ਬੰਦਾ ਉੱਥੇ ਤੱਕ ਪਹੁੰਚ ਸਕਦਾ। ਜੀ ਬਿਲਕੁਲ। ਇਸ ਚੀਜ਼ ਨੇ ਬੰਦਿਆਂ ਦੇ ਮੁਸ਼ਾਹਦੇ ਨੂੰ ਵਧਾ ਦਿੱਤਾ, ਔਰ ਉਸ ਮੁਸ਼ਾਹਦੇ ਦੇ ਪੇਸ਼ ਨਜ਼ਰ ਫਿਰ ਉਹ ਜਿਹੜੀ ਸ਼ੈ ਵੀ ਲਿਖਦੇ ਨੇ ਨਾ, ਉਹ ਕਮਾਲ ਲਿਖਦੇ। ਜੀ ਅਤੇ ਮੈਂ ਅੱਜ ਦੇ ਦੌਰ ਦੇ ਸਾਡੇ ਬਾਬਾ ਜੀ ਨਜ਼ਮੀ ਦਾ ਇੱਕ ਸ਼ੇਰ ਤੁਹਾਡੇ ਨਜ਼ਰ ਕਰਾਂਗਾ। ਜੀ ਉਹ ਕਹਿੰਦੇ ਨੇ ਕਿ ਅੰਬਰ ਦਾ ਮੈਂ ਬੂਹਾ ਖੋਲ੍ਹ ਕੇ ਵੇਖਾਂਗਾ, ਅੰਬਰ ਦਾ ਮੈਂ ਬੂਹਾ ਖੋਲ੍ਹ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ। ਜੀ ਯਾਨੀ ਉਹ ਰੱਬ ਨਾਲ ਵੀ ਗੱਲਾਂ ਆਪਣੀ ਬੋਲੀ 'ਚ ਹੀ ਕਰਨੀਆਂ ਚਾਹੁੰਦੇ, ਠੀਕ ਹੈ। ਇਹ ਅਸੀਂ ਥੋੜ੍ਹਾ ਜਿਹਾ ਮਲਟੀਕਲਚਰਲ ਹੋ ਗਏ, ਚੂੰਕਿ ਇਹ ਜਿਹੜੇ ਖਿੱਤੇ ਜਿਹੜੇ 'ਚ ਅਸੀਂ ਆਬਾਦ ਹਾਂ, ਇਹ ਬਦਕਿਸਮਤੀ ਕਹਿ ਲਓ ਜਾਂ ਜੋ ਵੀ ਕਹਿ ਲਓ, ਇਹਦੇ 'ਤੇ ਹਮਲਾਵਰੀ ਆਉਂਦੇ ਰਹੇ। ਜੀ ਕੋਈ ਦੌਰ ਗੋਰੇ ਹਕੂਮਤਾਂ ਕਰ ਗਏ, ਕੋਈ ਉਹ ਜਿਹੜੇ ਮੁਗਲ ਬਾਦਸ਼ਾਹ ਉਹ ਹਕੂਮਤਾਂ ਕਰ ਗਏ। ਬੇਸਿਕਲੀ ਉਹਨਾਂ ਦਾ ਤਲਕ ਕਿਸੇ ਦਾ ਇਰਾਨ ਨਾਲ ਸੀ, ਕਿਸੇ ਦਾ ਅਰਬ ਨਾਲ ਸੀ। ਉਹ ਸਾਡਾ ਰਗੜਾ ਪੰਜਾਬੀਆਂ ਦਾ ਸਮਝ ਲਓ ਕਿ ਵਾਰੀ ਵਾਰੀ ਆ ਕੇ ਸਾਰਿਆਂ ਨੇ ਕੱਢਿਆ। ਹੋਰ ਤਾਂ ਸਾਡੇ ਕੋਲ ਉਹ ਕੁਛ ਖੋ ਸਕੇ ਨੇ ਜਾਂ ਨਹੀਂ ਖੋ ਸਕੇ, ਸਾਡੀ ਜ਼ੁਬਾਨ ਦੇ ਵਿੱਚ ਉਹਨਾਂ ਬੜਾ ਕੁਛ ਮਿਕਸ ਕਰ ਛੱਡਿਆ, ਸਾਡੀਆਂ ਰਸਮਾਂ 'ਚ ਬੜਾ ਕੁਛ ਮਿਕਸ ਕਰ ਛੱਡਿਆ। ਅਤੇ ਅੱਜ ਚੂੰਕਿ ਤੁਸੀਂ ਗੱਲ ਕੀਤੀ ਪੰਜਾਬੀ ਮਾਂ ਬੋਲੀ ਦਿਹਾੜ 21 ਫਰਵਰੀ ਦਾ ਦਿਨ ਲੋਕ ਮਨਾਉਂਦੇ ਨੇ, ਅਤੇ ਇਸ ਤੋਂ ਵੱਧ ਕੇ ਮੈਂ ਕੀ ਕਹਿ ਸਕਦਾ ਵਾਂ ਕਿ ਅਸੀਂ ਸਾਡਾ ਓੜਨਾ ਵਿਛਾਉਣਾ, ਸਾਡਾ ਉੱਠਣਾ ਬਹਿਣਾ, ਸਾਡਾ ਖਾਣਾ ਪੀਣਾ, ਸਾਡਾ ਵਰਤਣ ਵਰਤਾਉਣ ਸਾਰਾ ਕੁਛ ਪੰਜਾਬੀ ਦੇ ਵਿੱਚ ਹੈ। ਔਰ ਬਤੌਰ ਪੰਜਾਬੀ ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਹਾਂ। ਸਾਨੂੰ ਕਦੇ ਵੀ ਇਹ ਸ਼ਰਮਿੰਦਗੀ ਮਹਿਸੂਸ ਨਹੀਂ ਹੋਣੀ ਚਾਹੀਦੀ। ਖ਼ਾਸ ਤੌਰ 'ਤੇ ਮੈਂ ਅੱਜ ਵਾਲੀ ਨਸਲ ਵਾਸਤੇ ਮੇਰਾ ਪੈਗਾਮ ਹੈ ਕਿ ਤੁਹਾਨੂੰ ਬਿਲਕੁਲ ਵੀ ਸ਼ਰਮ ਮਹਿਸੂਸ ਨਹੀਂ ਹੋਣੀ ਚਾਹੀਦੀ ਆਪਣੀ ਬੋਲੀ ਨੂੰ ਬੋਲਦੇ। ਬਿਲਕੁਲ ਠੀਕ। ਬਲਕਿ ਆਪਣੇ ਬੱਚਿਆਂ ਨੂੰ ਤੁਸੀਂ ਆਪਣੀ ਬੋਲੀ ਦੇ ਵਿੱਚ ਸਾਰਾ ਕੁਛ ਦੱਸੋ, ਘਰ ਦੇ ਵਿੱਚ ਪੰਜਾਬੀ ਬੋਲੋ। ਔਰ ਮੈਂ ਇਹ ਵੀ ਕਹਾਂਗਾ ਕਿ ਪੰਜਾਬ 3 ਸੂਬਿਆਂ ਨਾਲੋਂ ਵੱਡਾ ਸੂਬਾ ਹੈ,
ਯਾਨੀ 3 ਸੂਬਿਆਂ ਦੀ ਆਬਾਦੀ ਇੱਕ ਪਾਸੇ ਹੋ ਜਾਏ ਤੇ ਇਕੱਲੇ ਪੰਜਾਬ ਦੀ ਇੱਕ ਪਾਸੇ ਹੋ ਜਾਏ। ਲੇਕਿਨ ਬਦਕਿਸਮਤੀ ਇਹ ਹੈ ਕਿ ਸਾਡੇ ਨਿਸਾਬ ਦੇ ਵਿੱਚ ਪੰਜਾਬੀ ਨਾਂ ਦੀ ਸ਼ਾਇਦ ਕੋਈ ਨਹੀਂ ਹੈ। ਜੀ ਉਹ ਇਖਤਿਆਰੀ ਮਜ਼ਮੂਨ ਇੱਕ ਦੇ ਛੱਡਦੇ ਨੇ ਕੋਈ 6ਵੀਂ 7ਵੀਂ ਜਾ ਕੇ ਮੇਰਾ ਹਾਲ 9ਵੀਂ 10ਵੀਂ 'ਚ, ਜੀ ਬਾਕੀ ਉਸ ਤੋਂ ਇਲਾਵਾ ਤਾਂ ਲਾਜ਼ਮੀ ਮਜ਼ਮੂਨ ਤਾਂ ਹੈ ਹੀ ਕੋਈ ਨਹੀਂ। ਜੀ ਜਦਕਿ ਤੁਸੀਂ ਸਿੰਧ 'ਚ ਅਗਰ ਚਲੇ ਜਾਓ ਤਾਂ ਉੱਥੇ ਸਿੰਧੀ ਜ਼ੁਬਾਨ ਲਾਜ਼ਮੀ ਹੈ। ਅੱਛਾ ਹਾਂਜੀ, ਨਾ ਸਿਰਫ ਲਾਜ਼ਮੀ ਹੈ ਬਲਕਿ ਉਹਨਾਂ ਦੀ ਖਤੋ ਕਿਤਾਬਤ ਸਾਰੀ ਸਿੰਧੀ 'ਚ ਹੁੰਦੀ ਜੀ। ਠੀਕ ਹੈ, ਈਵਨ ਉਹਨਾਂ ਦੀ ਕੋਰਟ ਕਚਹਿਰੀ ਦੀ ਖਤੋ ਕਿਤਾਬਤ ਸਿੰਧੀ 'ਚ। ਉਹਨਾਂ ਦਾ ਤੁਸੀਂ ਸ਼ਨਾਖਤੀ ਕਾਰਡ ਪੜ੍ਹੋਗੇ ਨਾ, ਸਾਡਾ ਤਾਂ ਉਰਦੂ 'ਚ ਹੈ ਨਾ, ਜੀ ਉਹਨਾਂ ਦਾ ਸ਼ਨਾਖਤੀ ਕਾਰਡ ਵੀ ਸਿੰਧੀ ਦੇ ਵਿੱਚ। ਠੀਕ ਠੀਕ, ਅਤੇ ਇਹ ਬੜੀ ਅੱਛੀ ਗੱਲ ਹੈ। ਮੈਂ ਇਸ ਚੀਜ਼ ਤੋਂ ਬੜਾ ਮੁਤਾਸਰ ਹੋਇਆ। ਉਹਨਾਂ ਦੇ ਚੈਨਲ ਸਿੰਧੀ, ਉਹਨਾਂ ਦੀਆਂ ਅਖਬਾਰਾਂ ਸਿੰਧੀ, ਹਰ ਘਰ ਦੇ ਵਿੱਚ ਅਖਬਾਰ ਜਾਂਦੀ ਸਿੰਧੀ ਦੇ ਵਿੱਚ ਲਿਖੀ ਹੋਈ ਜਾਂਦੀ। ਜੀ ਬੱਚੇ ਲਿਖਣਾ ਸਿੰਧੀ ਸਿੱਖਦੇ ਨੇ, ਬੋਲਦੇ ਸਿੰਧੀ ਨੇ। ਔਰ ਉਹਨਾਂ ਦੇ ਬਿਊਰੋਕਰੇਸੀ ਤੁਸੀਂ ਦੇਖੋ, ਇੱਥੇ ਇਸਲਾਮਾਬਾਦ 'ਚ ਵੀ ਬੈਠੇ ਹੋਏ ਨੇ, ਕੋਈ ਸਿੰਧੀ ਨਾਲ ਆ ਜਾਏਗਾ ਤਾਂ ਉਹ ਸਿੰਧੀ 'ਚ ਗੱਲ ਕਰਨੀ ਸ਼ੁਰੂ ਕਰ ਦੇਣਗੇ, ਉਹ ਫਖਰ ਮਹਿਸੂਸ ਕਰ ਉਹਨਾਂ ਨੇ ਆਪਣਾ ਕਲਚਰ ਜਿਹੜਾ ਉਹਨੂੰ ਨਹੀਂ ਭੁੱਲੇ। ਨਹੀਂ ਭੁੱਲੇ। ਔਰ ਇਹ ਬੜੀ ਅੱਛੀ ਬਾਤ ਹੁੰਦੀ ਹੈ, ਕਿਸੇ ਵੀ ਕੌਮ ਵਾਸਤੇ ਬਹੁਤ ਅੱਛੀ ਬਾਤ ਹੁੰਦੀ ਹੈ। ਅਤੇ ਬਤੌਰ ਪੰਜਾਬੀ ਮੈਂ ਕਹਾਂਗਾ ਕਿ ਸਾਨੂੰ ਵੀ ਚਾਹੀਦਾ ਕਿ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਮੁਹੱਬਤ ਕਰੀਏ, ਅਸੀਂ ਇਹਨੂੰ ਅਪਣਾਈਏ, ਅਸੀਂ ਆਪਣੇ ਕਲਚਰ ਨੂੰ, ਆਪਣੇ ਜਿਹੜੀ ਸਾਡੀ ਰਵਾਇਤ ਨੇ, ਜਿਹੜਾ ਭਾਈਚਾਰਾ ਸਾਡੇ ਕਲਚਰ ਦੇ ਵਿੱਚ ਹੈ ਵੇ, ਉਹਨੂੰ ਅਸੀਂ ਅਪਣਾਈਏ ਔਰ ਇਹਦੇ ਵਿੱਚ ਸ਼ਰਮ ਮਹਿਸੂਸ ਨਾ ਕਰੀਏ। ਮੇਰਾ ਖਿਆਲ ਅਗਰ ਮੈਂ ਗਲਤ ਨਹੀਂ ਕਹਿ ਰਿਹਾ ਤਾਂ ਸਾਡੇ ਪੰਜਾਬ ਦੇ ਵਿੱਚ ਸ਼ਾਇਦ ਕੋਈ ਇੱਕ ਵੀ ਪੇਪਰ ਐਸਾ ਨਹੀਂ ਜਿਹੜਾ ਅਖਬਾਰ ਜਿਹੜਾ ਪੰਜਾਬੀ ਦੇ ਵਿੱਚ ਨਹੀਂ ਹੈ। ਮੇਰੇ ਅਜੇ ਤੱਕ ਨਹੀਂ ਹੈ, ਨਹੀਂ ਹੈ। ਹੁਣ ਪਿੱਛੇ ਸਾਡੇ ਇੱਕ ਬਜ਼ੁਰਗ ਨੇ ਭੱਟ ਸਾਹਿਬ ਲਾਹੌਰ ਤੋਂ, ਉਹਨਾਂ ਨੇ ਕੱਢਿਆ ਸੀ ਭੁਲੇਖਾ ਦੇ ਨਾਂ 'ਤੇ। ਜੀ ਠੀਕ ਹੈ, ਉਹ TV ਵੀ ਉਹਨਾਂ ਛੋਟਾ ਜਿਹਾ ਯਾਨੀ ਆਪਣਾ ਕੀਤਾ, ਲੇਕਿਨ ਉਹ ਬਿਲਕੁਲ ਲਿਮਟਿਡ ਇਨਫਰਾਦੀ ਤੌਰ 'ਤੇ, ਮਤਲਬ ਉਹ ਵੈਸੇ ਅਗਰ ਉਹਨੂੰ ਆਪਣੇ ਸੂਬਾਈ ਸਤਹ 'ਤੇ ਵੀ ਅਗਰ ਕਹਿ ਲਓ ਤਾਂ ਨਹੀਂ ਹੈ ਐਸਾ। ਠੀਕ ਹੈ, ਪਹਿਲਾਂ ਹੁੰਦਾ ਸੀ ਰੋਜ਼ਨਾਮਾ ਦੁਪਹਿਰ ਹੋਣਾ, ਲੇਕਿਨ ਉਹ ਆਹਿਸਤਾ ਆਹਿਸਤਾ ਆਪਣੀ ਮੌਤ ਆਪ ਮਰਦੇ ਗਏ। ਵਜ੍ਹਾ ਇਹ ਵੇ ਕਿ ਉਹਨੂੰ ਉਸ ਤਰ੍ਹਾਂ ਪਜ਼ੀਰਾ ਹੀ ਨਹੀਂ ਮਿਲਿਆ। ਪ੍ਰਮੋਟ ਨਹੀਂ ਕੀਤਾ ਗਿਆ। ਠੀਕ ਹੈ, ਇੱਕ ਚੈਨਲ ਚੱਲਿਆ ਹਜੇ ਆਪਣਾ TV, ਉਹ ਹੁਣ ਉਰਦੂ 'ਚ ਹੋ ਗਿਆ। ਉਹ ਵੀ ਖਤਮ ਹੋ ਗਿਆ। ਪੰਜਾਬ TV ਉਹ ਵੀ ਉਰਦੂ 'ਚ ਹੋ ਗਿਆ, ਹਾਲਾਂਕਿ ਪਿਓਰਲੀ ਪੰਜਾਬੀ ਵਾਸਤੇ ਖੋਲ੍ਹੇ ਗਏ ਸੀ। ਠੀਕ ਹੈ, ਅੱਛਾ, ਇਹਦੇ ਵਿੱਚ ਸਰਾਇਕੀਆਂ ਨੇ ਜਿਹੜਾ ਨਾ ਥੋੜ੍ਹਾ ਜਿਹਾ ਉਹਨਾਂ ਦਾ ਕੰਟਰੀਬਿਊਸ਼ਨ ਹੈ ਜੀ ਕਿ ਉਹਨਾਂ ਨੇ ਫਿਰ ਵੀ ਆਪਣੀ ਸਰਾਇਕੀ ਨੂੰ ਜਿਹੜਾ ਨਾ, ਹਾਲਾਂਕਿ ਹੈ ਤਾਂ ਉਹ ਵੀ ਪੰਜਾਬੀ ਹੈ ਜੀ, ਲੇਕਿਨ ਉਹ ਥੋੜ੍ਹਾ ਜਿਹਾ ਵੱਖਰੀ ਤਰ੍ਹਾਂ ਦੀ, ਉਹ ਸਿੰਧੀ ਔਰ ਪੰਜਾਬੀ ਦਾ ਮਿਕਸਚਰ ਇੱਕ ਸਰਾਇਕੀ, ਯਾਨੀ ਉਹ ਅੱਧੀ ਪੰਜਾਬੀ ਹੈ ਤੇ ਅੱਧੀ ਸਿੰਧੀ, ਜੀ ਉਹ ਮਿਕਸ ਹੋ ਜਾਏਗੀ ਨਾ ਤਾਂ ਸਰਾਇਕੀ ਬਣ ਜਾਏਗੀ। ਠੀਕ ਹੈ, ਯਾਨੀ ਅੱਧੀਆਂ ਗੱਲਾਂ ਉਹਨਾਂ ਦੀਆਂ ਸਿੰਧੀ ਦੀਆਂ ਨੇ ਤੇ ਅੱਧੀਆਂ ਪੰਜਾਬੀ ਦੀਆਂ, ਲੇਕਿਨ ਉਹਨਾਂ ਨੇ ਆਪਣੀ ਇੱਕ ਵੱਖਰੀ ਸ਼ਨਾਖਤ ਜਿਹੜੀ ਉਹਨਾਂ ਨੇ ਮੇਨਟੇਨ ਕਰ ਲਈ ਹੈ ਕਿ ਇਹ ਜਨੂਬੀ ਪੰਜਾਬ ਦਾ ਹਿੱਸਾ ਹੈ ਸਰਾਇਕਸਤਾਨ, ਅਤੇ ਉਹ ਜਨਾਬੀ ਸਰਾਇਕੀ ਨੂੰ ਬੜਾ ਅੱਛਾ ਲੱਗਦਾ ਹੈ। ਰੋਈ TV ਹੋ ਗਿਆ, ਇਸ ਤਰ੍ਹਾਂ ਦੇ ਉਹਨਾਂ ਦੇ ਇੱਕ ਦੇ ਹੋਰ ਚੈਨਲ। ਸਾਡੇ ਮੇਨ ਜਿਹੜੀ ਮਰਕਜ਼ੀ ਪੰਜਾਬੀ ਹੈ, ਜਿਹਦੀ ਵਜ੍ਹਾ ਤੋਂ ਸਮਝ ਲਓ ਕਿ ਪੰਜਾਬ ਦੀ ਸ਼ਾਨ ਹੈ ਪੰਜਾਬੀ ਬੋਲੀ, ਤਾਂ ਉਹ ਨਹੀਂ ਬੋਲੀ ਜਾਂਦੀ ਮਾਜ਼ਰਤ ਨਾਲ। ਇਹ ਬੜਾ ਤਕਲੀਫ ਦੇਖ। ਦੂਸਰੀ ਸਾਈਡ 'ਤੇ ਅਸੀਂ ਦੇਖੀਏ ਤਾਂ ਸਾਡੀ ਪੰਜਾਬ ਗੌਰਮੈਂਟ ਸਪੈਸ਼ਲੀ ਹਰ ਸਾਲ ਆਪਣੇ ਕਲਚਰਲ ਡੇ ਅਤੇ ਸਕਾਫਤ ਅਤੇ ਇਹ ਉਹ ਸਾਰਾ ਕੁਛ, ਫਿਰ ਉਹ ਮੇਰਾ ਖਿਆਲ ਆ ਉਹ ਕਾਗਜ਼ਾਂ ਦੀ ਹੱਦ ਤੱਕ ਹੀ। ਹਾਂਜੀ ਹਾਂਜੀ, ਉਹ ਸਿਰਫ ਖਾਂਚੇ ਰੱਖੇ ਨੇ, ਉਹ ਖਾਂਚੇ ਖੂਚੇ ਪੂਰੇ ਕਰਨ ਵਾਸਤੇ, ਬਾਕੀ ਕੋਈ ਚੱਕਰ ਨਹੀਂ ਹੈ। ਦੂਸਰਾ ਮੈਂ ਤੁਹਾਨੂੰ ਮਾਜ਼ਰਤ ਨਾਲ ਦੱਸਾਂ, ਸਾਡੇ ਜਿੰਨੇ ਵੀ ਈਵਨ ਆਪਣੇ ਘਰਾਂ ਦੇ ਵਿੱਚ ਵੀ ਤੁਸੀਂ ਦੇਖ ਲਓ, ਸਾਡੀਆਂ ਉਹ ਮੈਨੂੰ ਬਾਬੇ ਦੀ ਗੱਲ ਯਾਦ ਆਈ ਦੀ, ਪਤਾ ਨਹੀਂ ਇਹ ਕਰਨੀ ਚਾਹੀਦੀ ਜਾਂ ਨਹੀਂ ਕਰਨੀ ਚਾਹੀਦੀ। ਅਤੇ ਲੇਕਿਨ ਉਹ ਸਿਆਣੇ ਲੋਕ ਜਿਹੜੇ ਵਡੇਰੇ ਸੀ ਨਾ, ਅੱਲਾਹ ਤਾਲਾ ਕਰੀ ਕਰਿਆ, ਇੱਕ ਬਜ਼ੁਰਗ ਹੁੰਦੇ ਸੀ ਸਾਡੇ ਪਿੰਡ ਦੇ, ਅਤੇ ਉਹਨਾਂ ਮੈਨੂੰ ਨਾ ਇਹ ਗੱਲ ਕਹੀ, ਲੇਕਿਨ ਉਹਨਾਂ ਦੀ ਗੱਲ ਬੜੀ ਫਤਿਹ ਦੀ ਸੀ ਜੀ। ਉਹਦਾ ਪੁੱਤਰਾ ਵਿਆਹ ਉੱਥੇ ਕਰਾਏ, ਜਾਂ ਤਾਂ ਬਹੁਤ ਜ਼ਿਆਦਾ ਪੜ੍ਹੀ ਲਿਖੀ ਹੋਏ ਅਤੇ ਜਾਂ ਫਿਰ ਚਿੱਟੀ ਅਨਪੜ੍ਹ ਹੋਏ। ਆਹ ਜਿਹੜੀਆਂ 9-10 ਪੜ੍ਹੀਆਂ ਹੁੰਦੀਆਂ ਨੇ ਨਾ, ਇਹ ਜਿਹੜਾ ਨਾ ਗਲੇ ਦਾ ਰੋਗ ਬਣ ਜਾਂਦੀਆਂ। ਮੈਂ ਕਿਹਾ ਜੀ ਉਹ ਕਿਉਂ? ਇਹ ਮੈਂ ਮਿਸਾਲ ਇਸ ਵਾਸਤੇ ਦੇ ਰਿਹਾ, ਮੈਂ ਉਹ ਕਿਉਂ? ਉਹਨੇ ਕਿਹਾ ਵਜ੍ਹਾ ਇਹ ਹੁੰਦੀ ਹੈ ਕਿ ਜਿਹੜੀ ਤਾਂ ਹੋਏਗੀ ਨਾ ਬਹੁਤ ਜ਼ਿਆਦਾ ਪੜ੍ਹੀ ਲਿਖੀ, ਉਹ ਤਾਂ ਵੈਸੇ ਹੀ ਸਮਝਦਾਰ ਹੋਣੀ ਹੈ ਜੀ, ਅਤੇ ਉਹਨੇ ਤੇਰਾ ਵੈਸੇ ਖਿਆਲ ਰੱਖਣਾ, ਅਤੇ ਜਿਹੜੀ ਬਿਲਕੁਲ ਅਨਪੜ੍ਹ ਹੋਏਗੀ, ਤੂੰ ਚੁੱਕੇ ਪੜ੍ਹਿਆ ਲਿਖਿਆ ਜ਼ਿਆਦਾ ਹੋਣਾ, ਉਹਨੇ ਵੈਸੇ ਹੀ ਤੇਰੀ ਕਦਰ ਕਰੀ ਜਾਣੀ। ਆ ਜਿਹੜੀ 9ਵੀਂ 10ਵੀਂ ਵਾਲਾ ਖਾਤਾ ਹੁੰਦੇ ਨੇ, ਪੜ੍ਹੀਆਂ ਪੁੜੀਆਂ ਤੇ ਹੁੰਦੀਆਂ ਕੋਈ ਨਹੀਂ, ਅਤੇ ਸਮਝਦੀਆਂ ਆਪਣੇ ਆਪ ਨੂੰ ਬੜਾ ਕੁਛ। ਉਹ ਬਾਅਦ 'ਚ ਸਮਝ ਆਈ ਹੈ ਵਕਤ ਦੇ ਨਾਲ ਨਾਲ ਕਿ ਵਾਕਈ ਬਾਬੇ ਨੇ ਗੱਲ ਬੜੀ ਭਾਰੀ ਕੀਤੀ ਸੀ, ਗਹਿਰੀ ਗੱਲ ਸੀ। ਅੱਛਾ, ਇਹ ਵਿਆਹ ਦੀ ਹੱਦ ਤੱਕ ਗੱਲ ਨਹੀਂ ਹੈ ਜੀ। ਸਾਡੇ ਬਦਕਿਸਮਤੀ ਦੇ ਨਾਲ ਪੰਜਾਬੀ ਦੇ ਨਾਲ ਇਹ ਜਿਹੜੀ 9ਵੀਂ ਪੜ੍ਹੀ ਵਾਲੀ ਕਲਾਸ ਹੈ ਨਾ, ਸਮਝ ਲਓ ਕਿ ਉਹੀ ਹਾਲ ਹੋਣ ਡਿਆ। ਹੁਣ ਖਵਾਤੀਨ ਨੇ ਘਰਾਂ ਦੇ ਵਿੱਚ, ਉਹ ਬੱਚੀਆਂ ਘਰਾਂ ਦੇ ਵਿੱਚ ਬੱਚੇ ਉਹਨਾਂ ਨੂੰ ਉਰਦੂ 'ਚ ਗੱਲ ਕਰ ਰਹੀਆਂ ਹੁੰਦੀਆਂ। ਭਾਈ ਐਡੀ ਕਿਹੜੀ ਮੁਸੀਬਤ ਬਣ ਗਈ ਤੁਹਾਡੇ ਵਾਸਤੇ ਕਿ ਜਿਹੜਾ ਤੁਹਾਡੀ ਪੰਜਾਬੀ ਜਿਹੜਾ ਖੁਸ਼ ਚੱਲੀਏ ਕਿਸੇ ਪਾਸੇ ਟੁਰ ਚੱਲੀਏ, ਤੁਸੀਂ ਉਹਦੇ ਵਿੱਚ ਬੱਚਿਆਂ ਨਾਲ ਗੱਲ ਕਰੋ। ਸਕੂਲ 'ਚ ਜਾਂਦੇ ਨੇ ਬੱਚੇ ਅਤੇ ਉੱਥੇ ਵੀ ਇਹੀ ਸਿਸਟਮ, ਅਤੇ ਜੇ ਘਰ ਆਉਣਗੇ ਤਾਂ ਘਰ ਵੀ ਉਹ ਜਨਾਬ ਉਰਦੂ। ਉਹ ਬੱਚਾ ਸਾਡੇ ਜਿਹੜੇ ਨੇ ਉਹ ਪੰਜਾਬੀ ਤੋਂ ਵੀ ਜਾਣ ਡਏ ਨੇ, ਅਤੇ ਨਾ ਉਹਨਾਂ ਨੂੰ ਉਰਦੂ ਪੂਰੀ ਆਉਂਦੀ ਅਤੇ ਨਾ ਉਹਨਾਂ ਨੂੰ ਪੰਜਾਬੀ ਸਿੱਧੀ ਆਉਂਦੀ।
ਜੀ ਇੱਥੇ ਅੱਲਾ ਭਲਾ ਕਰੇ ਜਿਹੜੀਆਂ ਕੋਈ ਦਾਦੀਆਂ ਦੂਦੀਆਂ ਹਾਲਾਂ ਹੈ ਨੇ ਜਿੰਦਾ ਜੀ ਉਹਨਾਂ ਦੀ ਵਜ੍ਹਾ ਤੋਂ ਜਾਣੇ ਕੋ ਥੋੜੀ ਜਿਹੀ ਪੰਜਾਬੀ ਬੋਲਣ ਬਿਲਕੁਲ ਦੇ ਨੇ, ਸਹੀ ਹੈ, ਬਾਕੀ ਹਾਲ ਕੋਈ ਨਹੀਂ ਹੈ। ਬਿਲਕੁਲ ਸਹੀ ਹੈ। ਤੇ ਬਾਕੀ ਇਹੀ ਹੈ ਕਿ ਅਸੀਂ, ਸਾਡਾ ਪੈਗਾਮ ਅੱਜ ਦੇ ਦਿਨ ਵਾਸਤੇ ਇਹੀ ਹੈ ਕਿ ਭਾਈ ਪੰਜਾਬੀ ਬੋਲਣ ਦੇ ਉੱਤੇ ਤੁਹਾਨੂੰ ਫਖਰ ਮਹਿਸੂਸ ਹੋਣਾ ਚਾਹੀਦਾ, ਪੰਜਾਬੀ ਰਸਮਾਂ ਕਸਮਾਂ ਨੂੰ ਅਪਣਾਓ, ਤੇ ਇਹ ਹੀ ਸਾਡਾ ਮਾਣ ਹੈ। ਬਹੁਤ ਸ਼ੁਕਰੀਆ ਜੱਟ ਸਾਹਿਬ। ਤੇ ਪਿਆਰੇ ਦੇਖਣ ਵਾਲਿਓ, ਇਹ ਚੀਜ਼ ਤੇ ਤੈਅ ਵਾ ਔਰ ਇਹ ਹਕੀਕਤ ਵੀ ਆ ਕਿ ਤਰੱਕੀ ਦਾ ਕਿਸੇ ਵੀ ਜ਼ਬਾਨ ਦੇ ਨਾਲ ਕੋਈ ਤਾਲੁਕ ਨਹੀਂ ਹੁੰਦਾ। ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੀ ਜ਼ਬਾਨ ਛੱਡੋਗੇ, ਕਿਸੇ ਦੂਸਰੀ ਜ਼ਬਾਨ ਨੂੰ ਅਪਣਾਓਗੇ ਤੇ ਫਿਰ ਹੀ ਤੁਸੀਂ ਤਰੱਕੀ ਕਰ ਸਕਦੇ ਹੋ। ਇਸ ਹਵਾਲੇ ਨਾਲ ਬਹੁਤ ਸਾਰੀਆਂ ਮਿਸਾਲਾਂ ਨੇ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਨੇ। ਤੇ ਅੱਜ ਦੇ ਇਸ ਛੋਟੇ ਜਿਹੇ ਪੈਗਾਮ ਦੇ ਨਾਲ ਮੈਨੂੰ ਤੇ ਮੇਰੇ ਵੀਰ ਜੱਟ ਸਾਹਿਬ ਨੂੰ ਇਜਾਜ਼ਤ ਦਿਓ। ਦੁਨੀਆ ਦੇ ਜਿਸ ਕੋਨੇ 'ਤੇ ਵੀ ਹੋ, ਹੱਸਦੇ ਰਹੋ, ਵਸਦੇ ਰਹੋ। ਅੱਲਾਹ ਤਾਲਾ ਸਾਰੀਆਂ ਸਲਾਮਤੀਆਂ ਤੁਹਾਡੇ ਉੱਤੇ ਨਾਜ਼ਿਲ ਕਰੇ। ਤੇ ਦੁਬਾਰਾ ਫਿਰ ਪੇਸ਼ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਰੱਬ ਰੱਖਾ।